ਜੀ ਵੇਲਿਓ ਇਸ ਵੇਲੇ ਅਸੀਂ ਜਾ ਰਹੇ ਹਾਂ ਹੈਦਰ ਅਲੀ ਸੈਂਟਰ ਔਰ ਇੱਥੇ ਜਦੋਂ ਵੀ ਤੁਸੀਂ ਆਓ ਤਾਂ ਤੁਹਾਡੇ ਵਾਸਤੇ ਇੱਕ ਬੈਸਟ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਤੁਸੀਂ ਹਾਇਰ ਕਰ ਸਕਦੇ ਹੋ। ਬੋਲਟ ਐਪ ਹੈ ਉਸ ਰਾਹੀਂ। ਸੋ ਅਸੀਂ ਵੀ ਇਹਨਾਂ ਦੋਸਤਾਂ ਨੂੰ ਬੁਲਾ ਲਿਆ ਬੋਲਟ ਐਪ ਰਾਹੀਂ ਤੇ ਹੁਣ ਚੱਲੇ ਹਾਂ ਹੈਦਰ ਅਲੀ ਸੈਂਟਰ। ਹੈਦਰ ਅਲੀ ਸੈਂਟਰ ਕੀ ਕੁਝ ਦੇਖਣ ਵਾਲਾ ਹੈ ਔਰ ਸਾਡੇ ਜਾਣ ਦਾ ਕਾਰਨ ਕੀ ਹੈ ਤੁਹਾਨੂੰ ਜ਼ਰੂਰ ਦਿਖਾਉਂਦੇ ਹਾਂ। ਮੈਂ ਹਾਂ ਅਹਿਮਦ ਰਜ਼ਾ ਔਰ ਮੇਰੇ ਨਾਲ ਪਿੱਛੇ ਕਿਤੇ ਕੋਈ ਹੋਰ ਨਾਲ ਲੁਕਿਆ ਹੋਇਆ ਮੁੰਡਾ ਹੈ ਅੰਜਮ ਗਿੱਲ। ਸੋ ਅੱਜ ਤੁਹਾਨੂੰ ਬਹੁਤ ਸਾਰੀਆਂ ਥਾਵਾਂ ਤੇ ਲੈ ਕੇ ਚੱਲਣਾ ਹੈ, ਜਿੱਦੇ ਸਭ ਤੋਂ ਪਹਿਲੇ ਅਸੀਂ ਚੱਲੇ ਹਾਂ ਹੈਦਰ ਅਲੀ ਸੈਂਟਰ ਜਾਂ ਹੈਦਰ ਅਲੀ ਕੰਪਲੈਕਸ। ਨਾਲ ਅਸੀਂ ਬਾਕੂ ਵੀ ਦੇਖਦੇ ਜਾਈਏ ਹਿਸਟੋਰੀਕਲ ਪਲੇਸਿਸ ਦੇ ਨਾਲ ਬਾਕੀ ਬਾਕੂ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋਹਣੀਆਂ ਬਿਲਡਿੰਗਸ ਬਣਾਈਆਂ ਔਰ ਇਹ ਨਹੀਂ ਲੱਗਦਾ ਕਿ ਇੱਕ ਬਿਲਡਿੰਗਸ ਨਵੀਆਂ ਬਣੀਆਂ ਬਹੁਤ ਪੁਰਾਣੀਆਂ ਬਿਲਡਿੰਗਸ ਵੀ ਇੱਥੇ ਸਦੀਆਂ ਪੁਰਾਣੀਆਂ ਬਿਲਡਿੰਗਸ ਸਾਨੂੰ ਇੱਥੇ ਨਜ਼ਰ ਆਉਂਦੀਆਂ। ਸੋ ਬੜੀ ਇੱਕ ਹਿਸਟਰੀ ਹੈ ਅਜ਼ਰਬਾਈਜਾਨ ਔਰ ਇਹਨਾਂ ਏਰੀਆਜ਼ ਦੇ, ਕਿਉਂਕਿ ਇੱਥੋਂ ਦੇ ਜਿਹੜੇ ਫੇਮਸ ਸ਼ਾਇਰ ਹਨ ਜਿਸ ਤਰੀਕੇ ਦੇ ਨਾਲ ਨਿਜ਼ਾਮੀ ਗੰਜ ਵੀ ਇਸੇ ਤਰੀਕੇ ਦੇ ਨਾਲ ਹੋਰ ਕਈ ਵੱਡੇ ਆਈ ਥਿੰਕ ਅਕਬਰ ਨਾਮ ਦੇ ਨਾਲ ਇੱਕ ਬਹੁਤ ਵੱਡੇ ਸ਼ਾਇਰ ਹੈ। ਇਹ ਸਾਰੇ ਇਹ ਦੋਨੋਂ ਜਿਹੜੇ ਵੱਡੇ ਸ਼ਹਿਰ ਸਨ 12ਵੀਂ ਸਦੀ ਦੇ ਅੰਦਰ ਇੱਥੇ ਜੰਮੇ ਸਨ। ਸੋ ਉਸ ਵੇਲੇ ਦਾ ਪੋਲੀਟਿਕ ਲੈਵਲ ਦੂਸਰੀ ਸਾਈਡ 'ਤੇ ਅਗਰ ਅਸੀਂ ਪੰਜਾਬ ਦੇ ਅੰਦਰ ਦੇਖੀਏ ਤਾਂ ਉਸ ਵੇਲੇ ਪੰਜਾਬ ਦੇ ਅੰਦਰ ਬਾਬਾ ਫਰੀਦ ਦੀ ਸ਼ਾਇਰੀ ਸੀ ਔਰ ਇਹਨਾਂ ਏਰੀਆਜ਼ ਦੇ ਵਿੱਚ ਇਹ ਸ਼ਾਇਰੀ ਕਰ ਰਹੇ ਸਨ, ਪ੍ਰੋਗਰੈਸਿਵ ਸ਼ਾਇਰ ਸਨ। ਸੋ ਉਸ ਲਿਟਰੇਚਰ ਦਾ ਹੀ ਇਹ ਪਾਰਟ ਹੈ, ਲਿਟਰੇਚਰ ਦਾ ਹੀ ਕਾਰਨ ਹੈ ਕਿ ਇੱਥੇ ਲੋਕਾਂ ਨੇ ਤਰੱਕੀ ਕੀਤੀ ਔਰ ਬਾਅਦ ਦੇ ਵਿੱਚ ਇੱਕ ਹੋਰ ਕੁਦਰਤ ਇਹਨਾਂ 'ਤੇ ਮਿਹਰਬਾਨ ਹੋਈ ਔਰ ਆਇਲ ਔਰ ਗੈਸ ਔਰ ਇਹਨਾਂ ਦੇ ਇੱਥੇ ਜ਼ਖੀਰੇ ਨਿਕਲੇ। ਫਿਰ ਇੱਕ ਹੋਰ ਇੱਥੇ ਜਿਹੜੀ ਖਾਸ ਥਾਂ ਹੈ ਇਹਨਾਂ ਦਾ ਹੀ ਕਰਕੇ ਇਸ ਨੂੰ ਲੈਂਡ ਆਫ ਫਾਇਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਥਾਂ ਤੇ ਤੁਹਾਨੂੰ ਜਿਹੜੀ ਹੈ ਉਹ ਗੈਸ ਦੇ ਜ਼ਖਾਇਰ ਹਨ। ਅਤੇ ਦੂਸਰਾ ਇੱਥੇ ਅੱਗ ਦੇ ਪੂਜਣ ਵਾਲੇ ਲੋਕ ਉਹ ਇੱਥੇ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਗੜ੍ਹ ਸੀ, ਇਸ ਕਰਕੇ ਹੀ ਅੱਗ ਦੇ ਪੂਜਣ ਵਾਲੇ ਕਿਉਂਕਿ ਇੱਥੇ ਗੈਸ ਸੀ, ਅੱਗ ਇੱਥੇ ਬਹੁਤ ਜ਼ਿਆਦਾ ਹੋ ਸਕਦੀ ਸੀ ਗੈਸ ਦੇ ਕਰਕੇ, ਇਸ ਲਈ ਇਹਨੂੰ ਫਾਇਰ ਦੀ ਸਰਜ਼ਮੀਨ ਵੀ ਕਿਹਾ ਜਾਂਦਾ ਹੈ, ਅੱਗ ਦੀ ਸਰਜ਼ਮੀਨ ਵੀ ਕਿਹਾ ਜਾਂਦਾ ਹੈ। ਸੋ ਹਿਸਟਰੀ ਹੈ ਜੀ ਬੜੀ ਬਾਕੂ ਦੀ ਔਰ ਅਜ਼ਰਬਾਈਜਾਨ ਕੰਟਰੀ ਦੀ। ਦੁਨੀਆ ਭਰ ਤੋਂ ਆਏ ਹੋਏ ਲੋਕ ਜੀ ਇੱਥੇ ਤਸਵੀਰਾਂ ਬਣਾਉਂਦੇ ਨੇ। ਆਈ ਲਵ ਯੂ ਬਾਕੂ ਇੱਥੇ ਲਿਖਿਆ ਹੋਇਆ ਵਾ ਔਰ ਇਸ ਵੇਲੇ ਚੂँਕਿ ਦੁਪਹਿਰ ਦਾ ਟਾਈਮ ਹੈ ਇਸ ਲਈ ਕੁਝ ਸਾਨੂੰ ਇੱਥੇ ਥਾਂ ਮਿਲ ਗਈ ਹੈ, ਅਦਰਵਾਈਜ਼ ਇੱਥੇ ਬੜਾ ਇਸ਼ੂ ਹੁੰਦਾ ਹੈ ਕਿ ਤੁਹਾਨੂੰ ਟਾਈਮ ਹੀ ਨਹੀਂ ਮਿਲਦਾ। ਸੋ ਇੱਕ ਬੜੀ ਇੰਪੋਰਟੈਂਟ ਪਲੇਸ ਹੈ ਜੀ। USA ਤੋਂ ਆਏ ਹੋਏ ਹਨ ਦੋਸਤ ਇੱਥੇ ਵਿਜ਼ਿਟ ਕਰਨ ਲਈ। ਹਾਏ ਜੀ, ਇਸ ਵੇਲੇ ਆਪਾਂ ਚੁੱਕੇ ਹਾਂ ਹੈਦਰ ਅਲੀ ਸੈਂਟਰ। ਹੈਦਰ ਅਲੀ ਸੈਂਟਰ ਵੀ ਬੋਲਿਆ ਜਾਂਦਾ ਹੈ, ਹੈਦਰ ਅਲੀ ਕੰਪਲੈਕਸ ਵੀ ਇਸ ਨੂੰ ਬੋਲਿਆ ਜਾਂਦਾ ਹੈ। ਬੈਕ ਸਾਈਡ 'ਤੇ ਬਿਲਡਿੰਗ ਹੈਦਰ ਅਲੀ ਕੰਪਲੈਕਸ ਦੀ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਇਸ ਤੋਂ ਪਹਿਲੇ ਆਈ ਲਵ ਬਾਕੂ ਬੜੀ ਹੀ ਫੇਮਸ ਪਲੇਸ ਹੈ ਔਰ ਇੱਥੇ ਤੁਸੀਂ ਬਹੁਤ ਸਾਰੀਆਂ ਦੁਨੀਆ ਤੋਂ ਜਿਤਨੇ ਵੀ ਇੱਥੇ ਆਉਂਦੇ ਹਨ ਸੈਰ ਕਰਨ ਵਾਸਤੇ ਟੂਰਿਸਟ ਆਉਂਦੇ ਆ ਉਹ ਇੱਥੇ ਆ ਕੇ ਲਾਜ਼ਮੀ ਤਸਵੀਰਾਂ ਬਣਾਉਂਦੇ ਨੇ। ਇਸ ਟਾਈਮ ਥੋੜ੍ਹਾ ਦੁਪਹਿਰ ਦਾ ਟਾਈਮ ਹੈ, ਇਸ ਕਰਕੇ ਇੱਥੇ ਸਾਨੂੰ ਟਾਈਮ ਮਿਲ ਗਿਆ ਆਪਣੀ ਤਸਵੀਰਾਂ ਬਣਾਉਣ ਵਾਸਤੇ। ਅਦਰਵਾਈਜ਼ ਫਸਟ ਟਾਈਮ ਔਰ ਸੈਕਿੰਡ ਹਾਫ ਦੇ ਅੰਦਰ ਇੱਥੇ ਥਾਂ ਨਹੀਂ ਲੱਭਦੀ ਕਿ ਤੁਸੀਂ ਆਪਣੀ ਤਸਵੀਰ ਬਣਾ ਪਾਓ। ਸੋ ਇਹ ਇੱਕ ਬਹੁਤ ਹੀ ਤੁਸੀਂ ਕਹਿ ਲਓ ਕਿ ਫੇਮਸ ਤਸਵੀਰਾਂ ਬਣਾਉਣ ਦੇ ਹਵਾਲੇ ਦੇ ਨਾਲ ਇਹ ਪਲੇਸ ਹੈ। ਇਸ ਦੀ ਬੈਕ ਸਾਈਡ 'ਤੇ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਇਹ ਹੈ ਹੈਦਰ ਅਲੀ ਸੈਂਟਰ। ਹੈਦਰ ਅਲੀ ਸੈਂਟਰ ਆਪਣੀ ਯੂਨੀਕ ਬਿਲਡਿੰਗ ਦਾ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ। ਦੂਸਰਾ ਹੈਦਰ ਅਲੀ ਸੈਂਟਰ ਦੇ ਅੰਦਰ ਪੂਰੀ ਅਜ਼ਰਬਾਈਜਾਨ ਦੀ ਹਿਸਟਰੀ ਉਹ ਪੇਂਟ ਕੀਤੀ ਗਈ ਹੈ। ਇੱਥੇ ਜਿਹੜੇ ਨਮੂਨੇ ਆ ਹਿਸਟਰੀ ਦੇ ਆਰਟ ਦੇ ਨਮੂਨੇ ਆ ਉਹ ਇੱਥੇ ਰੱਖੇ ਗਏ ਜੀ। ਇਸ ਵੇਲੇ ਮੈਂ ਪੜ ਚੁੱਕਿਆ ਹਾਂ ਹੈਦਰ ਅਲੀ ਸੈਂਟਰ, ਜਿਸ ਨੂੰ ਹੈਦਰ ਅਲੀ ਮਿਊਜ਼ੀਅਮ ਵੀ ਕਿਹਾ ਜਾਂਦਾ ਹੈ। ਹੈਦਰ ਅਲੀ ਮਿਊਜ਼ੀਅਮ 2007 ਦੇ ਵਿੱਚ ਸ਼ੁਰੂ ਹੋਇਆ ਔਰ 2013 ਦੇ ਵਿੱਚ ਕੰਪਲੀਟ ਹੁੰਦਾ ਹੈ। ਹੈਦਰ ਅਲੀ ਜਿਹੜੇ ਇੱਥੋਂ ਦੇ ਤੀਜੇ ਕਿੰਗ ਸਨ, 1993 ਦੇ ਵਿੱਚ ਉਹ ਕਿੰਗ ਬਣਦੇ ਨੇ ਹੈਦਰ ਅਲੀ, ਉਹਨਾਂ ਦੇ ਨਾਮ 'ਤੇ ਇੱਕ ਕੰਪਲੈਕਸ ਹੈ। ਹੈਦਰ ਅਲੀ ਉਹੀ ਸ਼ਖਸੀਅਤ ਹਨ ਜਿਨ੍ਹਾਂ ਦੇ ਬੇਟੇ ਇਲਹਾਮ ਅਲੀ
ਅੱਜ ਕੱਲ੍ਹ ਆਜ਼ਰਬਾਈਜਾਨ ਦੇ ਚੌਥੀ ਵਾਰ ਇੱਥੋਂ ਦੇ ਬਾਦਸ਼ਾਹ ਬਣਦੇ ਆ। ਔਰ ਹੈਦਰ ਅਲੀ ਦੇ ਟਾਈਮ ਪੀਰੀਅਡ ਦੇ ਅੰਦਰ ਕਾਫੀ ਜ਼ਿਆਦਾ ਤਰੱਕੀ ਕੀਤੀ ਆਜ਼ਰਬਾਈਜਾਨ ਨੇ, ਇਸ ਕਰਕੇ ਇਹ ਕੰਪਲੈਕਸ ਉਹਨਾਂ ਦੇ ਨਾਮ ਦਾ ਬਣਾਇਆ ਗਿਆ ਹੈ। ਅਗਰ ਅਸੀਂ ਅੱਜ ਦੇ ਮੌਜੂਦਾ ਬਾਦਸ਼ਾਹ ਦਾ ਦੇਖੀਏ, ਇਲਹਾਮ ਅਲੀ, ਤੇ ਇਹ ਵੀ ਮੁਸਲਸਲ ਚੌਥੇ ਟੈਨੋਰ ਦੇ ਅੰਦਰ ਇੱਥੋਂ ਦੇ ਲੋਕਾਂ ਨੇ ਸਿਲੈਕਟ ਕੀਤਾ ਹੈ ਜਾਂ ਉਹ ਸਿਲੈਕਟ ਹੋਏ ਹਨ। ਇਹਨਾਂ ਦੀ ਪੂਰੀ ਫੈਮਿਲੀ ਇਸ ਵੇਲੇ ਅਗਰ ਅਸੀਂ ਦੇਖੀਏ ਤੇ ਸਿਆਸਤ ਦਾ ਹਿੱਸਾ ਹੈ। ਇਲਹਾਮ ਅਲੀ ਦੀ ਮਿਸਿਸ ਜਿਹੜੀ ਹੈ ਮਿਹਰਬਾਨ ਉਹਦਾ ਨਾਮ ਹੈ, ਉਹ ਵੀ ਵਾਈਸ ਪ੍ਰੈਜ਼ੀਡੈਂਟ ਹਨ ਇੱਥੋਂ ਦੇ ਆਜ਼ਰਬਾਈਜਾਨ ਦੇ। ਔਰ ਇਲਹਾਮ ਅਲੀ ਦੀ ਬੇਟੀਆਂ ਦੋਨੋਂ, ਜਿਹਦੇ ਵਿੱਚ ਆਰਜ਼ੂ ਹੈ, ਲੈਲਾ ਹੈ, ਉਹ ਵੀ ਇੱਥੋਂ ਦੀ ਸਿਆਸਤ ਦਾ ਹਿੱਸਾ ਹਨ। ਸੋ ਇਹ ਪੂਰੀ ਫੈਮਿਲੀ ਇੱਥੋਂ ਦੀ ਸਿਆਸਤ ਦਾ ਹਿੱਸਾ ਹੈ। ਇਲਹਾਮ ਅਲੀ ਦੇ ਫਾਦਰ ਦੇ ਨਾਮ ਦਾ ਇਹ ਕੰਪਲੈਕਸ ਬਣਾਇਆ ਗਿਆ ਹੈ। ਔਰ ਹੈਦਰ ਅਲੀ ਕੰਪਲੈਕਸ ਦੇ ਬਾਰੇ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਜਾਵਾਂ ਕਿ ਇਹ ਜਿਹੜੀ ਬਿਲਡਿੰਗ ਹੈ, ਇੱਕ ਇਰਾਕੀ ਜਿਹੜਾ ਕੰਸਟਰਕਟਰ ਸੀ, ਇਹ ਉਸਨੇ ਡਿਜ਼ਾਈਨ ਕੀਤੀ। ਔਰ ਇਸ ਬਿਲਡਿੰਗ ਨੇ ਦੁਨੀਆ ਦੇ ਵਿੱਚ ਬੈਸਟ ਬਿਲਡਿੰਗ ਕੰਸਟਰਕਸ਼ਨ ਦਾ ਅਵਾਰਡ ਵੀ ਵਿਨ ਕੀਤਾ ਹੈ। ਸੋ ਸਾਡੇ ਸਾਹਮਣੇ ਇਹ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ। ਅੰਦਰ ਇਹਦੇ ਜਾਂਦੇ ਆ, ਅੰਦਰ ਇਸ ਦੀ ਕੀ ਹੈ ਇਹ ਜਾ ਕੇ ਦੇਖਦੇ ਆ। ਥੋੜਾ ਅੱਜ ਤੱਕ ਜੋ ਸਾਨੂੰ ਪਤਾ ਚੱਲਾ ਹੈ ਉਹ ਇਹੀ ਹੈ ਕਿ ਇਸ ਬਿਲਡਿੰਗ ਦੇ ਅੰਦਰ ਇੱਥੋਂ ਦੀ ਆਜ਼ਰਬਾਈਜਾਨ ਦੀ ਹਿਸਟਰੀ, ਇੱਥੋਂ ਦੇ ਆਰਟ, ਇੱਥੋਂ ਦੇ ਕਲਚਰ ਨੂੰ ਪ੍ਰੀਜ਼ਰਵ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਸੋ ਕੀ ਹੈ ਉਹ ਜਾ ਕੇ ਦੇਖਦੇ ਹਾਂ। ਲੰਬਾ ਚੌੜਾ ਸਫ਼ਰ ਕਰਕੇ ਸਾਨੂੰ ਅੱਗੇ ਜਾਣਾ ਪੈਂਦਾ ਹੈ। ਪਿਕਚਰਸ ਇਸ ਤੋਂ ਪਹਿਲੇ ਆਈ ਲਵ ਬਾਕੂ ਤੋਂ ਅੱਗੇ ਆ ਕੇ ਲੋਕ ਇੱਥੇ ਲੈਂਦੇ ਆ। ਔਰ ਨਾਲ ਹੋਰ ਇੱਥੇ ਪੁਆਇੰਟ ਵੀ ਹਨ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਸੋ ਥੋੜਾ ਅੱਗੇ ਚੱਲਦੇ ਆ ਤੇ ਬਣਾਉਂਦੇ ਆ ਕਿ ਸਾਹਮਣੇ ਸਾਡੇ ਇੱਕ ਲਾਲ ਮਿਰਚ ਉਹ ਦਿਖਾਈ ਗਈ ਹੈ। ਇੱਥੇ ਵੀ ਲੋਕ ਕਾਫੀ ਆਪਣੇ ਪਿਕਚਰਸ ਵਗੈਰਾ ਉਹ ਬਣਾਉਂਦੇ ਆ। ਔਰ ਇਸ ਸਾਈਡ ਤੇ ਅੰਬ ਹੈ, ਮੈਂਗੋ, ਉਸ ਦੀ ਇੱਥੇ ਇੱਕ ਬਣਾਇਆ ਗਿਆ ਹੈ, ਤਸਵੀਰ ਬਣਾਈ ਗਈ ਹੈ। ਇੱਥੇ ਕਾਫੀ ਜ਼ਿਆਦਾ ਲੋਕ ਆ ਕੇ ਆਪਣੇ ਪਿਕਚਰਸ ਵਗੈਰਾ ਉਹ ਬਣਾਉਂਦੇ ਆ। ਸੋ ਜੀ ਚੱਲਦੇ ਆ ਹੈਦਰ ਅਲੀ ਮਿਊਜ਼ੀਅਮ ਦੇ ਅੰਦਰ। ਇਸ ਸਾਈਡ ਦੇ ਐਂਟਰੈਂਸ ਹੈ ਔਰ ਇਸ ਦੇ ਅੰਦਰ ਚੱਲਦੇ ਆ। ਆਈ ਥਿੰਕ ਇੱਥੋਂ ਦਾ ਕੋਈ ਟਿਕਟ ਵੀ ਉਹਨਾਂ ਨੇ ਲਾਇਆ ਹੋਇਆ ਹੈ। ਜੇ ਮੈਂ ਭੁੱਲਦਾ ਨਹੀਂ ਤੇ ਕੋਈ 15 ਮਨਾਤ ਦੇ ਕਰੀਬ ਇੱਕ ਬੰਦੇ ਦਾ ਟਿਕਟ ਹੈ। ਲੇਕਿਨ ਇਹਦੇ ਅੰਦਰ ਜੋ ਹੈ ਉਸ ਨੂੰ ਦੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ 15 ਮੰਨਤ ਖਰਚੇ ਠੀਕ ਹੀ ਗਏ ਆ। ਸੋ ਅੰਦਰ ਚੱਲਦੇ ਹਾਂ ਜੀ। ਬਹੁਤ ਹੀ ਖੂਬਸੂਰਤ ਬਿਲਡਿੰਗ ਸਟਰਕਚਰ। ਇਹ ਹੈ ਟਿਕਟ ਕਾਊਂਟਰ। ਇੱਥੋਂ ਅਸੀਂ ਟਿਕਟ ਲਵਾਂਗੇ ਤੇ ਫਿਰ ਅਸੀਂ ਅੰਦਰ ਜਾਵਾਂਗੇ। ਆਈ ਥਿੰਕ ਵੱਖੋ-ਵੱਖ ਕੈਟੇਗਰੀਜ਼ ਦੇ ਅੰਦਰ ਇਸ ਨੂੰ ਰੱਖਿਆ ਗਿਆ ਵਾ ਜੀ। ਇਹ ਹੈ ਟਿਕਟ ਕਾਊਂਟਰ। ਇੱਥੋਂ ਅਸੀਂ ਟਿਕਟ ਲਵਾਂਗੇ ਔਰ ਫਿਰ ਅੰਦਰ ਜਾਵਾਂਗੇ। ਥੋੜਾ ਰੇਟਸ ਵਗੈਰਾ ਇਹਨਾਂ ਨੇ ਇੱਥੇ ਲਿਖੇ ਹੋਏ ਨੇ। ਅਡਲਟਸ ਦੇ 15 ਮੰਨਤ ਹਨ ਔਰ ਬੱਚਿਆਂ ਵਾਸਤੇ ਫ੍ਰੀ ਹੈ ਜੀ। ਠੀਕ ਹੈ ਜੀ, ਸਾਨੂੰ ਹੁਣ ਪੇ ਕਰਨੇ ਪੈਣੇ ਆ 15 ਮੰਨਾਤ ਜਾਂ ਮੰਨਤ, ਤੇ ਫਿਰ ਅੰਦਰ ਅਸੀਂ ਜਾਵਾਂਗੇ। ਸੋ ਟਿਕਟ ਪਰਚੇਜ਼ ਕਰਦੇ ਹਾਂ ਔਰ ਚੱਲਦੇ ਹਾਂ ਅੰਦਰ। ਹਾਂ ਜੀ। ਪਾਣੀ ਸਭ ਲਈ ਜੀ, ਤੁਸੀਂ ਪੀ ਸਕਦੇ ਹੋ। ਗਰਮੀ 'ਚ ਇੱਥੇ ਕੱਪੜੇ ਹੋ ਤੇ ਇੱਥੇ ਫ੍ਰੀ ਪਾਣੀ ਉਹ ਤੁਹਾਨੂੰ ਮਿਲ ਸਕਦਾ। ਸੋ ਜਦੋਂ 15 ਮਨਾਤ ਦੀ ਟਿਕਟ ਖਰੀਦੋ ਤੇ ਨਾਲ ਪਾਣੀ ਦੇ 2 ਗਲਾਸ ਲਾਜ਼ਮੀ ਪੀ ਲੈਣਾ ਜੀ। 2 ਟਿਕਟ ਮੈਂ ਪਰਚੇਜ਼ ਕਰ ਲੈ। ਉਹੀ ਰੇਟ ਹੈ ਜੋ ਉੱਪਰ ਲਿਖਿਆ ਸੀ, 15 ਮਨਾਤ ਪਰ ਪਰਸਨ ਟਿਕਟ ਹੈ। ਸੋ ਅਸੀਂ ਕਰ ਲਿਆ ਔਰ ਹੁਣ ਚੱਲਦੇ ਹਾਂ ਅੰਦਰ ਤੇ ਅੰਦਰ ਦੇਖਦੇ ਹਾਂ ਕਿ ਫਿਰ ਕੀ ਹੈ। ਫਾਈਨਲੀ ਹੋ ਗਿਆ ਅੰਦਰ ਐਂਟਰ ਜੀ। ਔਰ ਇਹ ਹੈ ਐਂਟਰੀ ਦੇ ਸਾਹਮਣੇ ਦੇ ਮੰਜ਼ਰ। ਵਾਹ,
ਕਾਰਾਂ ਕੂਰਾਂ ਜੀ ਵਿੰਟੇਜ ਕਾਰਾਂ ਦਿਖਾਈਆਂ ਗਈਆਂ। ਨਾਲ ਨਾਲ ਘੋੜਾ ਤੇ ਇਸ ਦੀ ਬੈਕ ਸਾਈਡ ਤੇ ਪਿੱਛੇ ਕਾਰਪਟ ਵੀ ਦਿਖਾਇਆ ਗਿਆ। ਕਾਰਪਟ ਇੰਡਸਟਰੀ ਵੀ ਆਜ਼ਰਬਾਈਜਾਨ ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ। ਔਰ ਇੱਥੇ ਇੱਕ ਬਿਲਕੁਲ ਕਾਰਪਟ ਕੰਪਲੈਕਸ ਤੁਸੀਂ ਕਹਿ ਲਓ, ਉਹ ਵੀ ਇੱਥੇ ਬਣਾਇਆ ਗਿਆ ਹੈ ਆਪਣੀ ਨੋਈਅਤ ਦਾ ਇੱਕ ਵੱਖਰਾ ਇੱਥੇ ਤਰ੍ਹਾਂ ਦਾ। ਇੱਥੇ ਕਾਰਪਟ ਇੰਡਸਟਰੀ ਕਾਫੀ ਜ਼ਿਆਦਾ ਇਸ 'ਤੇ ਇਹਨਾਂ ਨੇ ਕੰਮ ਕੀਤਾ। ਬਾਕੀ ਜਿਸ ਤਰੀਕੇ ਨਾਲ ਗੈਸ ਆਇਲ ਔਰ ਇਹਦੇ ਨਾਲ ਨਾਲ ਕਾਰਪਟ ਇੰਡਸਟਰੀ ਵੀ ਇੱਥੇ ਦੀ ਕਾਫੀ ਜ਼ਿਆਦਾ ਮਸ਼ਹੂਰ ਹੈ। ਸੋ ਵੰਨ ਪਵਨੀਆਂ ਕਾਰਾਂ ਜੀ ਤੁਹਾਨੂੰ ਇੱਥੇ ਦੇਖਣ ਨੂੰ ਨਜ਼ਰ ਆਉਣਗੀਆਂ। ਜੀ ਬਹੁਤ ਵੱਡਾ ਕੰਪਲੈਕਸ ਔਰ ਲੰਬਾ ਚੌੜਾ ਥਾਂ 'ਤੇ ਤੁਹਾਨੂੰ ਇੱਥੇ ਘੁੰਮਣ ਨੂੰ ਚੀਜ਼ਾਂ ਮਿਲਦੀਆਂ। ਅਤੇ ਇੱਥੇ ਜਦੋਂ ਵੀ ਤੁਸੀਂ ਆਓ ਟਾਈਮ ਕਾਫੀ ਲੈ ਕੇ ਤੁਸੀਂ ਆਉਣਾ, ਕਿਉਂਕਿ ਥੋੜ੍ਹੇ ਟਾਈਮ ਦੀ ਇਹ ਗੱਲ ਨਹੀਂ ਹੈ। ਵੱਖੋ ਵੱਖ ਬਿਲਡਿੰਗਸ ਉਹ ਇੱਥੇ ਦਿਖਾਈਆਂ ਗਈਆਂ। ਪਿੱਛੇ ਤੱਕ ਸਾਰਾ ਇਹਨਾਂ ਬਿਲਡਿੰਗਸ ਦੇ ਬਾਰੇ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਜਾਣ ਸਕਦੇ ਹੋ ਜੀ। ਇੱਥੇ ਆਪਸ਼ਨ ਵੱਖੋ ਵੱਖ ਲੈਂਗੁਏਜਸ ਦੇ ਦਿੱਤੀਆਂ ਹੋਈਆਂ ਹਨ, ਜਿਹਦੇ ਵਿੱਚ ਆਜ਼ਰਬਾਈਜਾਨ ਆਜ਼ਰੀ ਕੋਈ ਲੈਂਗੁਏਜ ਹੈ, ਆਈ ਥਿੰਕ ਕੋਈ ਫਰੈਂਚ ਲੈਂਗੁਏਜ ਹੈ, ਇੰਗਲਿਸ਼ ਹੈ। ਸੋ ਆਪਾਂ ਨੱਪਦੇ ਹਾਂ ਅੰਗਰੇਜ਼ੀ ਨੂੰ। ਲਓ ਜੀ ਅੰਗਰੇਜ਼ੀ ਆਪਸ਼ਨ ਅਸੀਂ ਨੱਪੀ ਤੇ ਇਸ ਬਿਲਡਿੰਗ ਦੇ ਬਾਰੇ ਸਾਰੀ ਡਿਟੇਲ ਸਾਨੂੰ ਪਤਾ ਚੱਲ ਗਈ। ਸੇਮ ਇਸੇ ਤਰੀਕੇ ਦੇ ਨਾਲ ਜਿਤਨੀ ਬਿਲਡਿੰਗਸ ਹਨ ਸਭ ਦਾ ਇੱਥੇ ਦਿਖਾਇਆ ਗਿਆ ਹੈ। ਉਹਨਾਂ ਦੇ ਬਾਰੇ ਬੇਸਿਕ ਇਨਫੋਰਮੇਸ਼ਨ ਉਹ ਦਿੱਤੀ ਗਈ ਹੈ ਜੋ ਬਾਕੂ ਔਰ ਆਜ਼ਰਬਾਈਜਾਨ ਦੀ ਮੇਨ ਬਿਲਡਿੰਗਸ। ਬਾਕੂ ਦੇ ਅੰਦਰ ਸਾਨੂੰ ਮਸਜਿਦਾਂ ਦੇ ਬਿਲਡਿੰਗਸ ਦੀ ਜਿਹੜੀ ਹਿਸਟਰੀ ਹੈ, ਇੱਕ ਤਾਂ ਬਹੁਤ ਪੁਰਾਣੀ ਹੈ, ਬੜੀ ਖੂਬਸੂਰਤ ਹਿਸਟਰੀ ਉਹ ਜਾਣਨ ਨੂੰ ਮਿਲਦੀ ਹੈ। ਜਿਸ ਤਰੀਕੇ ਦੇ ਨਾਲ ਬੀਬੀ ਹੈਬਤ ਮਸਜਿਦ ਹੈ, ਜਾਣਦੇ ਹਾਂ ਕਿ ਬੀਬੀ ਹੈਬਤ ਮਸਜਿਦ ਕਦੋਂ ਬਣੀ। ਬੀਬੀ ਹੈਬਤ ਮਸਜਿਦ ਜੀ 1281 ਤੋਂ ਲੈ ਕੇ ਤੇ 1282 ਇਸ ਦੌਰਾਨ ਇਹ ਬਣਾਈ ਗਈ ਹੈ। ਫਿਰ ਅੱਗੇ ਇੱਕ ਹੋਰ ਹੈ, ਆਈ ਥਿੰਕ ਤਾਜ਼ਾ ਪੀਰ ਮਸਜਿਦ ਹੈ। ਤਾਜ਼ਾ ਪੀਰ ਮਸਜਿਦ ਬਹੁਤ ਖੂਬਸੂਰਤ ਬਿਲਡਿੰਗ ਸਟਰਕਚਰ ਇਸ ਦਾ, ਔਰ ਇਹ ਬਣਾਈ ਜਾਂਦੀ ਹੈ 1905 ਤੋਂ ਲੈ ਕੇ ਤੇ 1914 ਤੱਕ ਇਹ ਬਣੀ ਹੈ। ਥੋੜ੍ਹਾ ਅੱਗੇ ਇੱਕ ਹੋਰ ਸਾਨੂੰ ਮਸਜਿਦ ਨਜ਼ਰ ਆ ਰਹੀ ਬੜੀ ਖੂਬਸੂਰਤ, ਜੁਮਾ ਮਸਕਿਊ ਸ਼ਾਮੱਖੀ ਜੁਮਾ ਮਸਕਿਊ ਸ਼ਾਮੱਖੀ ਜੁਮਾ ਮਸਜਿਦ। ਇਹ ਇੰਗਲਿਸ਼ ਹੀ ਓਪਨ ਹੋਈ ਡੇਟ ਆਫ ਜੁਮਾ ਮਸਜਿਦ ਦੀ ਡੇਟ 8ਵੀਂ ਸਦੀ ਦੇ ਅੰਦਰ ਇਹ ਮਸਜਿਦ ਜੁਮਾ ਮਸਜਿਦ ਇਹ ਬਣਾਈ ਗਈ ਹੈ। ਬਹੁਤ ਹੀ ਖੂਬਸੂਰਤ ਮਸਜਿਦ ਦਾ ਸਟਰਕਚਰ ਬਿਲਡਿੰਗ ਸਟਰਕਚਰ ਹੈ। ਥੋੜ੍ਹਾ ਇਹਦੇ ਮੀਨਾਰ ਫਰੰਟ 'ਤੇ ਸਾਨੂੰ ਬਾਦਸ਼ਾਹੀ ਮਸਜਿਦ ਉਸ ਤਰ੍ਹਾਂ ਵੀ ਕਿਤੇ ਨਾ ਕਿਤੇ ਇਹਦੀ ਦੱਖ ਪੈ ਰਹੀ ਹੈ। ਚਰਚ ਵੀ ਇੱਥੇ ਆ ਜੀ, ਅਗਰ ਅਸੀਂ ਦੇਖੀਏ ਦ ਸੈਂਟ ਮੈਰੀ ਰੋਮਨ ਕੈਥੋਲਿਕ ਚਰਚ, ਇਹ ਵੀ ਹੈ ਜੀ। ਚਰਚ ਤੇ ਦੇਖਦੇ ਹਾਂ ਕਿ ਕੀ ਹਿਸਟਰੀ ਹੈ, ਕਦੋਂ ਇਹ ਬਣਿਆ। ਹਾਂਜੀ, ਇਹ 2005 ਤੋਂ 2008 ਦੇ ਵਿਚਕਾਰ ਇਹ ਬਣਾਇਆ ਗਿਆ। ਇਹਦੀ ਕੋਈ ਬੇਸਿਕ ਇਨਫੋਰਮੇਸ਼ਨ ਅਸੀਂ ਇੱਥੋਂ ਲੈ ਸਕਦੇ ਹਾਂ। ਫਿਰ ਨਾਲ ਅੱਗੇ ਅਸੀਂ ਚੱਲਦੇ ਹਾਂ ਫੋਰ ਸੀਜ਼ਨ ਹੋਟਲ ਬਾਕੂ, ਸ਼ਾਨਦਾਰ ਬਿਲਡਿੰਗ ਸਟਰਕਚਰ, ਵਾਹ ਵਾਹ। ਫੋਰ ਸੀਜ਼ਨ ਦੇਖਦੇ ਹਾਂ ਕਿ ਕਦੋਂ ਬਣਾਇਆ ਗਿਆ ਹੈ। 2009 ਤੋਂ ਲੈ ਕੇ 2012 ਦੇ ਵਿੱਚ ਇਹ ਬਣਾਇਆ ਗਿਆ। ਹਾਂਜੀ, ਹੋਰ ਅਗਰ ਅਸੀਂ ਆਈਏ ਤਾਂ ਬਾਕੂ ਔਰ ਆਜ਼ਰਬਾਈਜਾਨ ਦੀ ਬੜਾ ਹੀ ਖੂਬਸੂਰਤ ਟਾਵਰਸ ਜਿਹੜੇ ਇੱਥੋਂ ਦੇ ਤੁਸੀਂ ਕਹਿ ਲਓ ਕਿ ਇੱਕ ਨੈਸ਼ਨਲ ਟਾਵਰਸ ਹਨ,
3 ਟਾਵਰਸ ਹਨ, ਫਲੇਮ ਟਾਵਰਸ ਐਸਾ ਨਜ਼ਰ ਆਉਂਦੇ ਨੇ। ਤੁਸੀਂ ਇਹ ਬਾਕੂ ਦੇ ਅੰਦਰ ਤੁਸੀਂ ਜਿੱਥੇ ਵੀ ਹੋ ਮੋਸਟਲੀ ਏਰੀਆਜ਼ ਦੇ ਅੰਦਰ ਇਹ ਤੁਹਾਨੂੰ ਨਜ਼ਰ ਆਉਂਦੇ ਹਨ। ਫਲੇਮ ਟਾਵਰਸ ਦੇ ਬਾਰੇ ਜਾਣਦੇ ਹਾਂ ਕਿ ਇਹ ਕਦੋਂ ਬਣੇ ਗਏ। 2007 ਤੋਂ ਲੈ ਕੇ 2013 ਦੇ ਅੰਦਰ ਇਹ ਉਹੀ ਫਲੇਮ ਟਾਵਰਸ ਹਨ ਜੀ, ਜਿਨ੍ਹਾਂ ਦੇ ਵਿੱਚ ਤੁਹਾਨੂੰ ਆਜ਼ਰਬਾਈਜਾਨ ਦਾ ਝੰਡਾ ਰਾਤ ਦੇ ਟਾਈਮ ਉਹ ਜਗਮਗ ਕਰਦਾ ਉਹ ਨਜ਼ਰ ਆਉਂਦਾ ਹੈ। ਅਤੇ ਨਾਲ ਇਹਦੇ ਅੰਦਰ ਅੱਗ ਦਿਖਾਈ ਜਾਂਦੀ ਹੈ, ਕਿਉਂਕਿ ਅੱਗ ਦਾ ਜ਼ਰਤਸ਼ੀ ਮਜ਼ਹਬ ਜਿਹੜਾ ਹੈ ਉਸ ਦੇ ਨਾਲ ਇੱਥੋਂ ਦਾ ਗਹਿਰਾ ਕਨੈਕਸ਼ਨ ਰਿਹਾ ਹੈ ਔਰ ਅੱਗ ਨੂੰ ਇਹ ਲੋਕ ਪੂਜਦੇ ਵੀ ਰਹੇ। ਇਸ ਕਰਕੇ ਅੱਗ ਦੇ ਨਾਲ ਇਹਨਾਂ ਦੀ ਮੁਹੱਬਤ ਉਹ ਅੱਜ ਵੀ ਕਾਇਮ ਹੈ ਅਤੇ ਇਹਨੂੰ ਹੁਣ ਵੀ ਲੈਂਡ ਆਫ ਫਾਇਰ ਉਹ ਬੋਲਿਆ ਜਾਂਦਾ ਹੈ ਜੀ। ਅਗਰ ਹੈਦਰ ਅਲੀ ਮਿਊਜ਼ੀਅਮ ਨੂੰ ਮੈਂ ਤੁਹਾਨੂੰ ਉੱਪਰੋਂ ਖੜੇ ਹੋ ਕੇ ਦਿਖਾਵਾਂ ਤਾਂ ਕੁਛ ਇੰਝ ਦਾ ਮੰਜ਼ਰ ਬਣਦਾ ਆ। ਬਹੁਤ ਵੱਡਾ ਕੰਪਲੈਕਸ ਹੈ। ਇਸ ਤੋਂ ਅੱਗੇ ਅਸੀਂ ਆਉਂਦੇ ਹਾਂ ਅਤੇ ਸਿਰਫ ਇਹੀ ਨਹੀਂ, ਇਸ ਤੋਂ ਉੱਪਰ ਤੱਕ ਇਹ ਵੀ ਹੈ ਕਿ ਪੂਰਾ ਫਲੋਰ, ਇਸ ਦੇ ਨਾਲ ਇਸ ਤੋਂ ਉੱਪਰ ਵੀ ਅਤੇ ਇਸ ਤੋਂ ਉੱਪਰ ਵੀ ਅਤੇ ਉਸ ਦੇ ਉੱਪਰ ਵੀ, ਅਤੇ ਪਤਾ ਨਹੀਂ ਕਿੰਨੇ ਉੱਪਰ ਹਨ। ਸੋ ਨੇੜੇ ਵਾਲੇ ਉੱਪਰ ਦੇ ਵਿੱਚ ਚੱਲਦੇ ਹਾਂ ਔਰ ਉੱਥੇ ਦੇਖਦੇ ਹਾਂ ਕਿ ਇੱਥੇ ਕੀ ਕੁਛ ਹੈ ਦੇਖਣ ਨੂੰ। ਇੱਥੇ ਤਾਂ ਸਾਰਾ ਸਬਜ਼ੀਆਂ ਅਤੇ ਫਰੂਟ ਉਹਨਾਂ ਨਾਲ ਹੀ ਪਿਆਰ ਦਿਖਾਇਆ ਗਿਆ ਹੈ ਇਸ ਪੂਰੇ ਫਲੋਰ 'ਤੇ। ਲਾਲ ਮਿਰਚਾਂ ਦਾ ਨਾਲ ਬਹੁਤ ਪਿਆਰ ਹੈ। ਵਾਹ ਵਾਹ। ਲਓ ਜੀ, ਬਤਾਊਂ ਸਾਹਿਬ ਨੂੰ ਵੀ ਇੱਥੇ ਖਾਸ ਮੁਹੱਬਤ ਮਿਲੀ। इंडिया तो आए हुए लोग भी हैं। ਕਹਿੰਦੇ ਆ ਕਿ ਤੁਸੀਂ ਇਸ ਨੂੰ ਇਹਨਾਂ ਨੂੰ ਵੇਖੋ, ਤੁਹਾਡੇ ਲਈ ਹੈ, ਲੇਕਿਨ ਇਹਨਾਂ ਨੂੰ ਹੱਥ ਨਾ ਲਾਓ। टमाटर शरीफ, हाँ लाल मिर्चा बहुत हैं, पता नहीं लांदे भी आई या सिर्फ विखांदे ही है बस जी। ये बड़ा खूबसूरत कार्नर म्यूजिक इंस्ट्रूमेंट ਜਿਹੜੇ ਆਜ਼ਰੀ ਮਿਊਜ਼ਿਕ ਦੇ ਅੰਦਰ ਯੂਜ਼ ਹੁੰਦੇ ਰਹੇ ਉਹ ਇੱਥੇ ਰੱਖੇ ਗਏ ਆ। ਵਾਹ ਵਾਹ। ਤੁਸੀਂ ਇੱਥੇ ਜਿਸ ਵੀ ਮਿਊਜ਼ਿਕ ਇੰਸਟਰੂਮੈਂਟ ਨੂੰ ਵਜਾ ਕੇ ਸੁਣਨਾ ਚਾਹੋ, ਤੁਹਾਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ ਉਹ ਸੁਣ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸੁਣ ਸਕਦੇ ਹੋ। ਤੁਸੀਂ ਸੁਣ ਸਕਦੇ ਹੋ ਇਸ ਤਰ੍ਹਾਂ, ਕੋਈ ਵੀ ਤੁਸੀਂ ਸੁਣਨਾ ਚਾਹੋ ਜਿਸ ਤਰੀਕੇ ਦੇ ਨਾਲ ਇਹ ਸੁਣਿਆ ਜਾ ਰਿਹਾ ਹੈ। ਜਿਹੜੀ ਕੌਮ ਲਿਟਰੇਚਰ, ਆਰਟ, ਕਲਚਰ, ਸੰਗੀਤ ਦੇ ਵਿੱਚ ਰਿਚ ਹੈ, ਯਕੀਨਨ ਉਹੀ ਵੱਡੇ ਦਿਮਾਗ ਵਾਲੀ ਕੌਮ ਹੁੰਦੀ ਹੈ। म्यूजिक इंस्ट्रूमेंट का नाम है जी मुगम। अगर इसमें से सुनना चाहिए, सिंगर जान अली अकबर, तबला प्लेयर बहराम और अगे कुछ और प्लेयर है, कमांचा प्लेयर शफीक आज़रबाईजान। इसलिए अगर देखिए वीडियो देखना चाहिए।
ਜਿੰਨੇ ਵੀ ਮਿਊਜ਼ਿਕ ਇੰਸਟਰੂਮੈਂਟ ਇਹਦੇ ਅੰਦਰ ਦਿਖਾਏ ਗਏ ਹਨ ਉਹ ਵੱਜਦੇ ਹੋਏ ਵੀ ਅਸੀਂ ਸੁਣ ਸਕਦੇ ਹਾਂ। ਬਹੁਤ ਹੀ ਵੱਡਾ ਕੰਪਲੈਕਸ ਹੈ ਮਿਊਜ਼ਿਕ ਨੂੰ ਲੈ ਕੇ, ਮਿਊਜ਼ਿਕ ਇੰਸਟਰੂਮੈਂਟਸ ਨੂੰ ਲੈ ਕੇ। ਵਾਹ ਵਾਹ, ਇਹ ਕੋਈ ਆਈ ਥਿੰਕ ਕੋਈ ਗੜਾ ਟਾਈਪ ਕੁਝ ਇਸ ਤਰ੍ਹਾਂ ਪਹਿਲੇ ਵਜਾਉਂਦੇ ਸਨ ਉਹ ਹੈ, ਔਰ ਢੋਲ ਔਰ ਨਗਾਰਾ ਟਾਈਪ ਕੋਈ ਉਹਦੇ ਮਿਊਜ਼ਿਕ ਇੰਸਟਰੂਮੈਂਟ। ਤੁਸੀਂ ਸੁਣ ਵੀ ਸਕਦੇ ਹੋ, ਲੋਕ ਬੈਠੇ ਆ ਔਰ ਮਿਊਜ਼ਿਕ ਸੁਣ ਰਹੇ ਆ, ਉਹਦੀ ਵੀਡੀਓ ਦੇਖ ਰਹੇ ਆ। ਹੈਰਾਨ ਕੁਨ ਬਾਕੀ ਬੰਦਾ ਇੱਥੇ ਆ ਕੇ ਹੈਰਾਨ ਹੁੰਦਾ। ਇਹ ਜਾਨਵਰਾਂ ਦੇ ਸਿੰਗਾਂ ਤੋਂ ਜਿਹੜੇ ਮਿਊਜ਼ਿਕ ਇੰਸਟਰੂਮੈਂਟ ਬਣਾਏ ਗਏ ਹਨ ਉਹ ਵੀ ਇੱਥੇ ਪ੍ਰੀਜ਼ਰਵ ਕੀਤੇ ਗਏ। ਬਾਂਸਰੀ ਦੇ ਨਾਲ ਮਿਲਦੇ ਜੁਲਦੇ। ਲਓ ਜੀ, ਇਹ ਪੂਰਾ ਏਰੀਆ ਇਸ ਦਾ ਜਿਹੜਾ ਆਰਟ ਵਰਕ ਹੈ ਉਹ ਡੋਲ ਗੁੱਡੀਆਂ ਨੂੰ ਲੈ ਕੇ ਇਹ ਮੁਖਤਸ ਕੀਤਾ ਗਿਆ। ਤੇ ਗੁੱਡੀਆਂ ਦੀ ਕਹਾਣੀਆਂ ਵੀ ਬੜੀਆਂ ਅਜੀਬ ਹਨ, ਕਿੰਜ ਬਣਾਉਂਦੇ ਹਨ ਗੁੱਡੀਆਂ। ਔਰ ਇਟਸ ਮੀਨ ਕਿ ਪੰਜਾਬੀ ਕਲਚਰ ਦੇ ਨਾਲ ਇਹਨਾਂ ਦੇ ਵੀ ਗੁੱਡੀਆਂ ਉਹ ਕਾਫੀ ਫੇਮਸ ਰਹੇ ਹਨ ਔਰ ਇਸ ਤਹਿਜ਼ੀਬ ਦਾ ਹਿੱਸਾ ਰਹੇ ਹਨ। ਵਾਹ, ਵਾਹ ਜੀ, बहुत खूबसूरत, बहुत खूबसूरत। बड़ा खूबसूरत एक चीज़ जिस तरीके के नाल बनाई गई। जींदे लोग है जी, जींदे लोगों की निशानी आती। साढ़े तो शायद इस दे विचों भी फाशी कढ़ ली जाए, लेकिन ये फाशी नहीं कढ़ रहा। बच्चे आके बहुत खुश हो रहे हैं क्योंकि गुड्डियां दे नाल बच्चों की दुनिया के जोड़े भी हिस्से दे बड़ी एफिलेशन आती है। इधर वापस आते हैं जी, पहले थोड़ा आगे चलते हैं। सब की एक हिस्टरी है इत्थे, नहीं कि एवं बना दिता गया, इन्हां दी सब दी इन्हां नूं जोड़िया गया उस हिस्टरी दे नाल जो आजरी हिस्टरी है। हाँ जी, आई थिंक 4th फ्लोर है और 4th फ्लोर ते वक्खो वक्ख मुजस्मा साजी उसनूं दिखाया गया है। और ये मुजस्मे मेरे ख्याल दे विच काफ़ी सारे ते लोहे दे आ, बाकी कोई होर मटीरियल भी ये अंदर यूज़ किया गया, पित्तल, तांबा। और इत्थे भी इस तरीके दे नाल ही एक चीज़ की हिस्टरी लिखी गई है, लेकिन इत्थे को बहुत ज़्यादा टाइम चाहिए। ये अंदर इन्ना कुछ है इस म्यूजियम के अंदर कि शायद तुहानू कोई 2-3 दिन चाहिए होण इसनूं रिकॉर्ड करने वास्ते, एक चीज़ नूं दिखाने वास्ते। और एक चीज़ एवं नहीं है, इसकी खास हिस्टरी है, आजरी हिस्टरी के नाल जुड़ी इन्हां दी, ते इस वास्ते एक लंबा टाइम चाहिए। कोशिश कर रहे हैं जिन्ना असीं कवर कर सकते हैं।
हाँ जी, इस फ्लोर के उपर कुछ पेंटिंग्स जिहड़ियां हैं हाजरी हिस्ट्री ਨੂੰ ਲੈ ਕੇ ਉਹ ਸਾਰੀਆਂ ਪੇਂਟ ਕੀਤੀਆਂ ਗਈਆਂ। पूरा पेंटिंग सेक्शन है। दुनिया में जिथे जिथे बेस्ट कारपेट इंडस्ट्री है, जिथे कारपेट बनाया जाता है, ਉਹਦੇ ਵਿੱਚ ਆਜ਼ਰਬਾਈਜਾਨ ਇੱਕ ਹੈ। ਸੋ ਇਹ ਪੂਰਾ ਫਲੋਰ ਕਾਰਪਟ ਨੂੰ ਇੱਥੇ ਡੈਕੋਰੇਟ ਕਰਕੇ ਤੇ ਇਹ ਦਿਖਾਇਆ ਗਿਆ ਹੈ। ਇੱਥੇ ਕਾਰਪਟ ਐਕਸਪਰਟ ਹੀ ਇਹਦੀਆਂ ਬਰੀਕੀਆਂ ਦੱਸ ਸਕਦੇ ਹਨ, ਲੇਕਿਨ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੱਥੇ ਡੈਕੋਰੇਟ ਕੀਤਾ ਗਿਆ ਹੈ। ਪੂਰਾ ਇੱਕ ਫਲੋਰ ਹੈ ਜਿਹਦੇ ਅੰਦਰ ਕਾਰਪਟ ਲਾਏ ਗਏ ਹਨ। ਫਖਰ ਹੈ ਇਹਨਾਂ ਨੂੰ ਆਪਣੇ ਕਾਰਪਟ ਇੰਡਸਟਰੀ 'ਤੇ, ਕਿਉਂਕਿ ਗੈਸ ਔਰ ਆਇਲ ਦੇ ਨਾਲ ਨਾਲ ਸਭ ਤੋਂ ਵੱਡਾ ਇਕਨੋਮਿਕਸ ਦਾ ਸੋਰਸ ਇਹਨਾਂ ਕੋਲ ਪੈਸੇ ਕਮਾਉਣ ਦਾ ਸੋਰਸ ਉਹ ਕਾਰਪਟ ਵੀ ਹੈ। ਸੋ ਇੱਥੇ ਕਾਰਪਟ ਨੂੰ ਖਾਸ ਤੌਰ 'ਤੇ ਪੂਰਾ ਇੱਕ ਫਲੋਰ ਦਿੱਤਾ ਗਿਆ ਹੈ। ਕਾਰਪਟ ਦੇ ਡਿਜ਼ਾਈਨ ਔਰ ਡਿਜ਼ਾਈਨਾਂ ਦੇ ਅੰਦਰ ਫਿਰ ਕੀ ਕਾਰਾਗਰੀ ਹੁੰਦੀ ਹੈ, ਕੀ ਸੋਚ ਹੁੰਦੀ ਹੈ, ਇਹ ਤੇ ਆਰਟ ਲਵਰ ਹੀ ਜਾਣਦੇ ਆ ਔਰ ਉਹੀ ਜਾਣ ਸਕਦੇ ਆ, ਲੇਕਿਨ ਸਿੰਬੋਲਿਕਲੀ ਇਹਦੇ ਅੰਦਰ ਬਹੁਤ ਕੁਛ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਦੂਸਰਾ ਇਹ ਹੈ ਕਿ ਇਹਦੇ ਅੰਦਰ ਮਟੀਰੀਅਲ ਕਾਰਪਟ ਦਾ ਇੱਕ ਤੇ ਉਹ ਡੈਫੀਨੇਟਲੀ ਹੈ, ਦੂਸਰਾ ਉਸ ਕਾਰਪਟ ਦਾ ਡਿਜ਼ਾਈਨ। ਸੋ ਇੱਥੇ ਬੜੇ ਖੂਬਸੂਰਤ ਕਾਰਪਟ ਪੀਸਿਸ। लो जी, ਆਲਮੋਸਟ हैदर अली ਕੰਪਲੈਕਸ ਦਾ ਵਿਜ਼ਿਟ ਕੰਪਲੀਟ ਹੋਇਆ। ਇੱਕ ਚੀਜ਼ ਤਾਂ ਨਹੀਂ ਦੇਖ ਪਾਏ, ਲੇਕਿਨ ਕੋਸ਼ਿਸ਼ ਇਹੀ ਕੀਤੀ ਕਿ ਸਾਰੇ ਫਲੋਰਸ ਨੂੰ ਵਿਜ਼ਿਟ ਕੀਤਾ ਜਾਵੇ। ਤੇ ਹੁਣ ਪਿੱਛੇ ਨਿਕਲਣਾ ਹੋਏਗਾ, ਆਊਟ ਕਰਨਾ ਹੋਏਗਾ ਇਸ ਨੂੰ, ਲੇਕਿਨ ਜੋ ਬਾਕੀ ਬਚੇ ਕਾਰਪਟ ਬਹੁਤ ਸ਼ੋਅ ਕੀਤਾ ਗਿਆ ਇਸ ਦੇ ਅੰਦਰ ਨਾ। ਕਾਰਪਟ ਨਾਲ ਇੱਥੋਂ ਲੱਗਦਾ ਹੈ ਕਿ ਇਹਨਾਂ ਨੂੰ ਆਪਣੀ ਇੰਡਸਟਰੀ ਦੇ ਨਾਲ ਕਿੰਨਾ ਪਿਆਰ ਹੈ। ਸੋ ਜੀ, ਇਹ ਸੀ हैदर अली ਕੰਪਲੈਕਸ, ਜਿਸ ਦੇ ਅੰਦਰ ਆਜ਼ਰੀਆਂ ਨੇ ਆਪਣੀ ਹਿਸਟਰੀ ਨੂੰ ਪਰੋਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਔਰ ਹਰ ਪੱਖੋਂ ਖਾਸ ਕਰ ਇੱਥੇ ਜੋ ਮਿਊਜ਼ਿਕ ਇੰਸਟਰੂਮੈਂਟ ਵੇਖੇ ਉਹ ਬਹੁਤ ਹੀ ਵਧੀਆ, ਬਹੁਤ ਹੀ ਕਲਾਸ ਦੇ, ਕਿਸ ਤਰੀਕੇ ਨਾਲ ਉਹਨਾਂ ਨੇ ਪ੍ਰੀਜ਼ਰਵ ਕੀਤਾ ਹੈ ਹਰ ਇੱਕ ਚੀਜ਼ ਨੂੰ। ਔਰ ਫਿਰ ਨਾਲ ਜੋ ਉਹਦਾ ਦਿਖਾਇਆ ਹੈ ਆਡੀਓ ਰਾਹੀਂ, ਵੀਡੀਓ ਰਾਹੀਂ ਉਸ ਨੂੰ ਪਲੇ ਕਰਕੇ ਦਿਖਾਇਆ ਹੈ। ਬਹੁਤ ਹੀ ਜ਼ਬਰਦਸਤ, ਬਹੁਤ ਹੀ ਵਧੀਆ। ਇਹ ਕੁਛ ਗੱਡੀਆਂ ਪੁਰਾਣੇ ਟਾਈਮ ਦੀਆਂ, ਲੈਮੋਜ਼ੀਨ ਟਾਈਪ ਕੁਛ। ਸੋ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਉਂਝ ਡਿਟੇਲ ਦਿੱਤੀ ਗਈ ਹੈ। ਲੋਕ ਦੇਖ ਰਹੇ ਆ ਕਾਰਾਂ ਨੂੰ। ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪ੍ਰੀਜ਼ਰਵ ਕੀਤਾ ਗਿਆ। अगर इस साइड तो देख पावा मैं तुम दिखा पावा। बहुत ही खूबसूरत, बहुत ही खूबसूरत। चलते हैं जी, हम वापसी का रास्ता लेंदे हैं। इस दे अंदर रेस्टोरेंट है, और रेस्टोरेंट के अंदर एक बड़ा खूबसूरत सिटिंग एरिया वो भी बनाया गया। कि ही खूबसूरत एरिया, वाह 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 वाह, ब्यूटीफुल। थोड़ा होर जिन्हें तुहानू क्लोज करके दिखा दें। बहुत क्लास। है सिटिंग एरिया, वैसे है मेन काउंटर। सो जी है दूजी साइड ये कोई थोड़ी रह गई है, पता नहीं थोड़ी रही या ज़्यादा रही। ये अंदर भी वाह जी वाह, देसी मुर्गा, वाह वाह। ये भी कुकड़ों के शौकीन हैं भाई।
ਬੜਾ ਚੁੱਪ ਚੁੱਪ ਜਿਹਾ ਏਰੀਆ ਹੈ, ਇੱਥੇ ਬੋਲਣ ਨੂੰ ਵੀ ਦਿਲ ਨਹੀਂ ਕਰਦਾ। ਦੇਖੀਏ Внутри еще перед аудиторией, когда видно тоже его работа.